ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਮਿਲਨ ਇਟਲੀ ਤੋਂ ਵੀਰ ਸਰਬਜੀਤ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਨੂੰ ਤੁਹਾਡਾ ਪ੍ਰੋਗਰਾਮ ਪੰਜਾਬ ਸਪੈਕਟਰਮ ਦੇ ਜਰੀਏ ਪਤਾ ਲੱਗਾ ਤੇ ਹੁਣ ਮੈਂ YouTube ਤੇ ਦੇਖਦਾ ਹਾਂ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਨੰਦਪੁਰ ਸਾਹਿਬ ਦਾ ਮਤਾ ਵੱਧ ਤੋਂ ਵੱਧ ਫੇਸਬੁੱਕ ਤੇ ਸ਼ੇਅਰ ਕਰਨਾ ਚਾਹੀਦਾ ਹੈ ਤਾਂ ਕਿ ਅੱਜ ਦੇ ਸਿੱਖ ਮੁੰਡੇ ਕੁੜੀਆਂ ਨੂੰ ਵੀ ਪਤਾ ਲੱਗ ਸਕੇ ਕਿ ਸਾਨੂੰ ਕੀ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਖ ਰਹਿਤ ਮਰਿਆਦਾ ਵੀ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ। ਚਾਹੇ ਕੋਈ ਪੂਰਾ ਗੁਰਸਿੱਖ ਨਹੀਂ, ਪਰ ਫਿਰ ਵੀ ਸਭ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਡੇਰਾਵਾਦ ਤੇ ਹੋਰ ਕਰਮਕਾਂਡਾਂ ਤੋਂ ਬਚਿਆ ਜਾ ਸਕੇ। ਜੀ ਡਾਕਟਰ ਸਾਹਿਬ। ਵੀਰ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮਿਲਨ ਇਟਲੀ ਤੋਂ ਲਿਖਿਆ ਜੀ। ਉਹਨਾਂ ਨੇ ਪੰਜਾਬ ਸਪੈਕਟਰਮ ਰਾਹੀਂ ਇਸ ਪ੍ਰੋਗਰਾਮ ਨੂੰ ਦੇਖਿਆ ਜੀ, ਫਿਰ ਹੁਣ YouTube ਤੇ ਦੇਖਦੇ ਨੇ। ਅਸੀਂ ਪੰਜਾਬ ਸਪੈਕਟਰਮ ਦੇ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਿੰਦੇ ਹਾਂ ਕਿ ਉਹ ਬੜੇ ਸੀਮਤ ਸਾਧਨਾਂ ਦੇ ਨਾਲ ਵੀ ਜਿਵੇਂ ਪੰਜਾਬੀ ਜਰਨਲਿਜ਼ਮ ਦੀ ਸੇਵਾ ਕਰ ਰਹੇ ਨੇ, ਉਹ ਰਿਮਾਰਕੇਬਲ ਹੈ ਜੀ। ਕੋਈ ਐਸਾ ਵੈਬਸਾਈਟ ਨਹੀਂ ਹੈ ਜਿਹੜਾ ਹਰ ਅੱਧੇ ਘੰਟੇ ਬਾਅਦ ਇਸ ਤਰ੍ਹਾਂ ਅਪਡੇਟ ਹੋਏ, ਉਹਦੇ ਤੇ ਫੁੱਲ ਨਿਊਜ਼ ਵੀ ਹੁੰਦੀ ਹੈ, ਉਹਦੇ ਤੇ ਜਿਹੜਾ ਉਹ ਵੀਡੀਓਜ਼ ਵੀ ਪਾਈਆਂ ਜਾਂਦੀਆਂ ਔਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਕਿ ਸਾਡਾ ਖੌਤੀ ਜਿਹੜਾ ਪੰਥਕ ਮੀਡੀਆ ਵੀ ਹੈ ਪੰਜਾਬ ਦਾ, ਉਹਨੂੰ ਬਿਲਕੁਲ ਕੱਢ ਦਿੰਦਾ ਹੈ ਜਾਂ ਛਾਪਣ ਤੋਂ ਘਬਰਾਉਂਦਾ ਹੈ। ਇਹਦੇ 'ਚੋਂ ਹਰ ਸਟੋਰੀ ਹੁੰਦੀ ਹੈ। ਜਿਹੜੇ ਉਹਨਾਂ ਨੇ ਦੋਵੇਂ ਹੀ ਗੱਲਾਂ ਕਹੀਆਂ ਨੇ, ਇੱਕ ਅਨੰਦਪੁਰ ਦਾ ਮਤਾ, ਸਿੱਖ ਰਹਿਤ ਮਰਿਆਦਾ, ਇੱਕੋ ਹੀ ਗੱਲ ਹੈ ਇਨਫੈਕਟ, ਕਿ ਇਹ ਸਾਡੇ ਇੰਨੇ ਅਹਿਮ ਡਾਕੂਮੈਂਟ ਨੇ ਕਿ ਇਹ ਸਾਡੇ ਹਰ ਘਰ ਦੇ ਵਿੱਚ ਹੋਣਾ ਚਾਹੀਦੀਆਂ ਨੇ ਇਹਨਾਂ ਦੀਆਂ ਕਾਪੀਆਂ ਜੀ। ਹਰ ਇੱਕ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਸਿੱਖ ਰਹਿਤ ਮਰਿਆਦਾ ਬੜੀ ਮਿਹਨਤ ਤੋਂ ਬਾਅਦ, ਸਾਲਾਂ ਦੀ ਡਿਸਕਸ਼ਨ ਡਿਬੇਟ ਤੋਂ ਬਾਅਦ ਇੱਕ ਐਸਾ ਡਾਕੂਮੈਂਟ ਹੈ ਜਿਹੜਾ ਕਿ ਸਾਡੇ ਧਾਰਮਿਕ ਫਰਜ਼, ਬੇਸ਼ੱਕ ਉਹ ਸ਼ਖਸੀ ਰਹਿਣੀ ਹੈ, ਪੰਥਕ ਰਹਿਣੀ ਹੈ, ਅਸੀਂ ਕਿਵੇਂ ਵਿਚਰਨਾ ਹੈ, ਜਾਂ ਸਾਡਾ ਕੌਮੀ ਡਿਸਿਪਲਿਨ ਕੀ ਹੈ, ਗੁਰਦੁਆਰਾ ਸਾਹਿਬਾਨ ਦੇ ਵਿੱਚ ਕਿਸ ਕਿਸਮ ਦੀ ਜਾਂ ਕਿਹੋ ਜਿਹੀ ਮਰਿਆਦਾ ਹੋਏ, ਇਹ ਸਾਡਾ ਇੱਕ ਮੀਟਿੰਗ ਪੁਆਇੰਟ ਹੈ। ਔਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਮਾਨਦਾਰੀ ਨਾਲ ਇਸ ਸਿੱਖ ਰਹਿਤ ਮਰਿਆਦਾ ਨੂੰ ਲਾਗੂ ਕਰਨ ਦਾ, ਬੇਸ਼ੱਕ ਸ਼ੁਰੂ ਦੇ ਵਿੱਚ ਇਤਿਹਾਸਕ ਗੁਰਦੁਆਰਿਆਂ 'ਚ ਉਹਨਾਂ ਨੇ ਜਿਹੜੇ ਉਹਨਾਂ ਦੇ ਕੰਟਰੋਲ ਸੀ ਲਾਗੂ ਕੀਤੀ, ਪਰ ਅੱਜ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕੰਪਰੋਮਾਈਜ਼ ਕੀਤਾ ਹੋਇਆ। ਔਰ ਅੱਜ ਪਿੱਛੇ ਸਾਡੇ ਜਥੇਦਾਰ ਸਾਹਿਬਾਨ ਆਏ ਸਨ ਅਕਾਲ ਤਖਤ ਸਾਹਿਬ ਤੋਂ, ਪਟਨਾ ਸਾਹਿਬ ਨਾਨਕਸਰੀਆਂ ਦੇ ਡੇਰੇ ਦਾ ਉਦਘਾਟਨ ਕਰ ਰਹੇ ਨੇ, ਕਿਤੇ ਹੋਰ ਜਾ ਰਹੇ ਨੇ, ਜਿੱਥੇ ਕੋਈ ਸੱਦਦਾ ਹੈ ਉਹਨਾਂ ਨੂੰ ਲੱਗਦਾ ਵੀ ਇੱਥੋਂ ਕੁਛ ਨਿਕਲੇਗਾ, ਉੱਥੇ ਪਹੁੰਚ ਜਾਂਦੇ ਨੇ। ਸੋ ਜਿਹੜੇ ਜਦੋਂ ਮਾਲੀ ਜਿਹੜਾ ਉਸ ਦਾ ਫਰਜ਼ ਹੁੰਦਾ ਹੈ ਹਿਫਾਜ਼ਤ ਕਰਨਾ ਬਾਗ ਦੀ ਜੀ। ਵਾੜ ਵੀ ਜਦੋਂ ਅਸੀਂ ਲਾਉਂਦੇ ਹਾਂ ਉਹ ਇਸ ਲਈ ਲਾਉਂਦੇ ਹਾਂ ਕਿ ਵਾੜ ਜਿਹੜੀ ਹੈ ਉਹ ਉਹਨੂੰ ਹਿਫਾਜ਼ਤ ਕਰਦੀ ਹੈ ਫਸਲ ਦੀ ਜਾਂ ਬਾਗ ਦੀ ਜੀ। ਤੇ ਜੇ ਉਲਟੀ ਵਾੜ ਖੇਤ ਕੋ ਖਾਈ, ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਜੀ ਜੀ, ਜਾਂ ਜਿਹੜਾ ਮਾਲੀ ਹੈ ਉਹ ਪਾਣੀ ਦੀ ਥਾਂ ਤੇ ਉਹਨਾਂ ਬੂਟਿਆਂ ਨੂੰ ਸੁਕਾਉਣ ਤੇ ਆ ਜਾਏ, ਤੇ ਫਿਰ ਉਸ ਬਾਗ ਨੂੰ ਕੌਣ ਬਚਾ ਸਕਦਾ? ਇਹ ਬਦਕਿਸਮਤੀ ਦੀ ਗੱਲ ਹੈ ਵੀ ਸਾਡੀ ਪ੍ਰੀਮੀਅਰ ਇੰਸਟੀਟਿਊਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੰਨੀਆਂ ਕੁਰਬਾਨੀਆਂ ਦੇ ਨਾਲ ਪੰਥ ਨੇ ਬਣਾਈ, ਮਹੰਤਾਂ ਤੋਂ, ਉਦਾਸੀਆਂ ਤੋਂ, ਨਿਰਮਲਿਆਂ ਤੋਂ ਗੁਰਦੁਆਰੇ ਲੈ ਕੇ, ਕਿ ਇੱਕ ਯੂਨੀਫਾਰਮ ਸਾਡੀ ਮਰਿਆਦਾ ਹੋਏਗੀ, ਇੱਕ ਸਿਸਟਮ ਹੋਏਗਾ। ਤੇ ਜਿਹੜਾ ਗੁਰਦੁਆਰਾ ਸਾਹਿਬਾਨ ਦਾ ਫੰਡ ਹੈ, ਕਿਉਂਕਿ ਸਿੱਖਾਂ ਦੀ ਸ਼ਰਧ ਹੈ ਔਰ ਗੁਰੂ ਘਰ ਦੇ ਨਾਲ ਹਰ ਕੋਈ ਜੁੜਿਆ ਹੋਇਆ, ਜਿਹੜਾ ਗੈਰ ਸਿੱਖ ਵੀ ਆਉਂਦਾ ਹੈ ਉਹ ਵੀ ਗੁਰੂ ਦੇ ਅੱਗੇ ਦਰਸ਼ਨ ਭੇਟ ਰੱਖਦਾ ਹੈ। ਸੋ ਇਹ ਸਾਡੇ ਕੋਲ ਇੱਕ ਬਣੇ ਬਣਾਏ ਜ਼ਰੀਏ ਨੇ, ਫੰਡਸ ਨੇ, ਜਿਨ੍ਹਾਂ ਨੂੰ ਲੋਕ ਭਲਾਈ ਦੇ ਲਈ, ਸਿੱਖੀ ਪ੍ਰਚਾਰ ਦੇ ਲਈ ਵਰਤਿਆ ਜਾ ਸਕਦਾ ਸੀ। ਪਰ ਇਹ ਤਾਂ ਇੱਕ ਐਸੀ ਸਿਆਸੀ ਜਮਾਤ ਨੇ ਉਹਨੂੰ ਆਪਣਾ ਇੱਕ ਸਟੈਪਿੰਗ ਸਟੋਨ ਬਣਾ ਲਿਆ ਕਿ ਉੱਥੇ ਪੈਰ ਰੱਖੋ ਫਿਰ ਆ ਕੇ ਸਿਆਸਤ 'ਚ ਵੜ ਜਾਓ। ਔਰ ਜਿਹਨੂੰ ਜਿਵੇਂ ਗੁਰਦੁਆਰਾ ਫੰਡਾਂ ਦਾ ਇਸਤੇਮਾਲ ਹੁੰਦਾ, ਅੱਜ ਤਾਂ ਬਾਦਲ ਐਂਡ ਕੰਪਨੀ ਉਹਨਾਂ ਦੇ ਟੱਬਰ ਨੇ ਆਪਣੀ ਪਰਸਨਲ ਜਗੀਰ ਬਣਾ ਲਈ ਜੀ। ਜੇ ਇਹ ਜਿਹੜੇ ਨੇ ਘੱਟੋ ਘੱਟ ਸਿੱਖ ਰਹਿਤ ਮਰਿਆਦਾ ਹੀ ਹਰ ਘਰ 'ਚ ਪਹੁੰਚਾ ਦਿੰਦੇ, ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡ ਨੇ, ਉਹਨਾਂ ਦੇ ਵਿੱਚ ਸਿੱਖੀ ਪ੍ਰਚਾਰ ਹੁੰਦਾ, ਤੇ ਅੱਜ ਪੰਜਾਬ ਦੇ ਵਿੱਚ ਡੇਰਾਵਾਦ ਨਾ ਹੁੰਦਾ। ਅੱਜ ਕੋਈ ਸੌਦਾ ਸਾਧ, ਕੋਈ ਆਸ਼ੂਤੋਸ਼, ਕੋਈ ਭਨਿਆਰਾ, ਕੋਈ ਰਾਧਾ ਸੁਆਮੀ, ਕੋਈ ਨਰਕਧਾਰੀ, ਕੋਈ ਹੋਰ, ਕੱਲ੍ਹ ਨੂੰ ਪਤਾ ਨਹੀਂ ਹੋਰ ਕਿੰਨੇ ਆਉਣੇ ਨੇ, ਕਿਉਂਕਿ ਅਸੀਂ ਬਿਲਕੁਲ ਜਿਹੜਾ ਇਹ ਧਾਰਮਿਕ ਫੀਲਡ ਹੈ ਇਸ ਨੂੰ ਖਾਲੀ ਕਰ ਦਿੱਤਾ। ਉੱਥੇ ਧਰਮ ਦਾ ਬਿਲਕੁਲ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਇਹਨਾਂ ਨੇ ਦੇਣ 'ਚ ਮਦਦ ਕੀਤੀ ਹੈ। ਹਾਲਤ ਇਹ ਨੇ, ਕੱਲ੍ਹ ਇੱਕ ਘਟਨਾ ਹੋਈ ਹੈ ਕਿ ਉੱਤਰਾਖੰਡ ਤੋਂ ਇੱਕ ਸਿੱਖ ਪਰਿਵਾਰ ਜਿਹੜਾ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਸਵੇਰੇ 7 ਵਜੇ, ਉਹ ਆਪਣੀ ਗੱਡੀ ਦੇ ਵਿੱਚ ਹਾਲ ਗੇਟ ਦੇ ਅੰਦਰੋਂ ਦੀ, ਸਿਕੰਦਰੀ ਗੇਟ ਹੈ ਸ਼ਾਇਦ ਨਾਲ ਉਹਦੇ, ਉੱਥੋਂ ਲੰਘ ਰਹੇ ਸੀ ਤੇ ਕਿਸੇ ਮੋਟਰਸਾਈਕਲ ਦੇ ਵਿੱਚ ਉਹ ਵੱਜਿਆ, ਤੇ ਜਿਹੜੀ ਭਗਵਾਂ ਬ੍ਰਿਗੇਡ ਦੇ ਨਾਂ ਥੱਲੇ ਕੁਛ ਇਸ ਕਿਸਮ ਦਾ ਗੁੰਡਿਆਂ ਦਾ ਟੋਲਾ ਹੈ, ਉਹਨਾਂ ਨੇ ਆ ਕੇ ਐਸੀ ਬੁਰੀ ਤਰ੍ਹਾਂ ਉਸ ਪਰਿਵਾਰ ਦੀ ਮਾਰ ਕੁਟਾਈ ਕੀਤੀ। ਉਸ ਬੀਬੀ ਦੀ ਅੱਖ ਜਿਹੜੀ ਹੈ
ਉਹਨੂੰ ਡੈਮੇਜ ਕੀਤਾ। ਕੱਲ ਦੀ ਇਹ ਮੇਨ ਖਬਰ ਸੀ। ਹੁਣ ਜਥੇਦਾਰ ਅਕਾਲ ਤਖਤ ਨੇ ਕਿਹਾ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਖਤ ਐਕਸ਼ਨ ਲੈ, ਦੂਜਾ ਲੈ। ਅੱਜ ਹਾਲ ਇਹ ਹੈ ਵੀ ਸਾਡੇ ਆਪਣੇ ਵੀਰ ਭੈਣਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੇ ਲਈ ਮਹਿਫੂਜ਼ ਨਹੀਂ ਨੇ। ਹਰਮੰਦਰ ਸਾਹਿਬ ਦੀਆਂ ਪਰਿਕਰਮਾ ਚੋਂ ਕਈ ਵਾਰੀ ਬੱਚਿਆਂ ਦੇ ਚੁੱਕੇ ਜਾਣ ਦੀ, ਜੇਬ ਕਤਰਿਆਂ ਦਾ ਤਾਂ ਕਹਿਣਾ ਹੀ ਕੀ ਹੈ, ਇਹ ਚਾਰ ਚੁਫੇਰਾ। ਸੋ ਇਹ ਜਿਹੜੀਆਂ ਸਾਰੀਆਂ ਸਰਕਾਰ ਪੰਜਾਬ ਕਿਹਨੂੰ ਦੋਸ਼ ਦੇਣਾ? ਅੱਗੇ ਤਾਂ ਹੁੰਦਾ ਸੀ ਸਭ ਕਾਂਗਰਸ ਕਰਵਾ ਰਹੀ ਹੈ ਜੀ, ਹੁਣ ਅਕਾਲੀਆਂ ਦੀ ਸਰਕਾਰ ਹੈ। ਜੇ ਤੁਸੀਂ ਪੰਜਾਬ 'ਚ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਉੱਤੇ ਸੁਰੱਖਿਆ ਨਹੀਂ ਦੇ ਸਕਦੇ, ਘਰਾਂ ਦੇ ਵਿੱਚ ਜਿਹੜਾ ਚਾਰ ਚੁਫੇਰੇ ਡਰੱਗੀ ਜਿਹੜੇ ਨੇ ਉਹ ਵਾਇਲੈਂਸ ਤੇ ਉਤਰੇ ਹੋਏ ਨੇ, ਕਿਤੇ ਕਾਲੇ ਕੱਛਿਆਂ ਵਾਲੇ ਆ ਗਏ, ਕਿਤੇ ਹੋਰ ਆ ਗਏ, ਕਿਸ ਕਿਸਮ ਦਾ ਇਹ ਸਿਸਟਮ ਹੈ ਜੀ। ਔਰ ਬਾਹਰ ਨੂੰ ਤੁਰੇ ਹੋਏ ਨੇ ਕਿ ਜੀ ਹੁਣੇ ਆਇਆ ਜੀ ਸ਼੍ਰੋਮਣੀ ਕਮੇਟੀ ਇੱਕ ਸਿੱਖ ਮਿਸ਼ਨ ਬਣਾ ਰਹੀ ਹੈ, ਯੂਬਾ ਸਿਟੀ ਦੇ ਵਿੱਚ ਬਣੇਗਾ, ਸਿੱਖੀ ਦਾ ਪ੍ਰਚਾਰ ਬਾਹਰ ਹੋਏਗਾ, ਬਾਹਰਲੇ ਲੋਕਾਂ ਨੂੰ ਦੱਸਿਆ ਜਾਏਗਾ ਸਿੱਖੀ ਕਿ ਉਹ ਪਹਿਲਾਂ ਆਪਣਾ ਘਰ ਸੰਭੋ, ਤੁਸੀਂ ਬਾਹਰਲੇ ਥਾਵਾਂ ਨੂੰ ਰਹਿਣ ਦਿਓ। ਸਿੱਖਾਂ ਨੂੰ ਪਤਾ ਹੈ ਇੱਥੇ ਉਹਨਾਂ ਨੇ ਕਿਵੇਂ ਡੀਲ ਕਰਨਾ ਹੈ, ਕਿਵੇਂ ਆਪਣੀ ਗੱਲ ਨੂੰ ਬਾਹਰ ਕਰਨਾ। ਅਸੀਂ 9/11 ਦੇ ਬਾਵਜੂਦ ਇੱਥੇ ਮਜ਼ਬੂਤੀ ਦੇ ਨਾਲ, ਪਰ ਗੱਲ ਇਹ ਨਹੀਂ ਹੈ। ਇਧਰ ਦੌੜ ਹੈ ਕਿ ਬਾਹਰ ਦੀ ਸੈਰ ਹੁੰਦੀ ਹੈ, ਸ਼੍ਰੋਮਣੀ ਕਮੇਟੀ ਦੇ ਬਜਟ 'ਚੋਂ ਟਿਕਟਾਂ ਮਿਲਣਗੀਆਂ, ਫਿਰ ਇਧਰਲੇ ਫੰਡਾਂ ਦੇ ਨਾਂ ਥੱਲੇ ਖਾਣਗੇ, ਇੱਥੇ ਆਪਣੇ ਮੁੰਡੇ ਕੁੜੀਆਂ ਨੂੰ ਛੱਡ ਕੇ ਜਾਣਗੇ, ਸੈਟਲ ਕਰਨਗੇ। ਆਹ ਦੌੜ ਹੈਗੀ ਹੈ ਵੀ ਤੁਸੀਂ ਜਿੰਨਾ ਸਿੱਖੀ ਪ੍ਰਚਾਰ ਕੀਤਾ 90 ਸਾਲ 'ਚ ਉਹ ਸਾਹਮਣੇ ਆ ਗਿਆ। ਸੋ ਇਹ ਠੀਕ ਹੈ ਇਹਨਾਂ ਦੀ ਵੀਰ ਸਰਬਜੀਤ ਸਿੰਘ ਹੋਰਾਂ ਦੀ ਗੱਲ ਕਿ ਵੱਧ ਤੋਂ ਵੱਧ ਇਸ ਨੂੰ ਕੀਤਾ ਜਾਏ, ਪਰ ਭਾਈ ਤੁਸੀਂ ਵੀ ਕੁਝ ਕਰੋ। ਅਸੀਂ ਤਾਂ ਘੱਟੋ ਘੱਟ ਜਿੰਨੇ ਸਾਡੇ ਕੋਲ ਸੀਮਤ ਸਾਧਨ ਨੇ ਅਸੀਂ ਤਾਂ ਵਰਡ ਸਪਰੈਡ ਕਰਦੇ ਹਾਂ। ਜੇ ਤੁਸੀਂ ਸ਼ੇਅਰਿੰਗ ਕਰਨੀ ਹੈ, ਆਪਣੇ ਇੱਕ ਗਰੁੱਪ ਬਣਾਓ, ਇੱਕ ਬਾਹਰ ਬੈਠੇ ਹੋ ਤੁਸੀਂ ਜਿਹੜੇ ਕਿ ਭਾਈ ਉਹਦੀ ਟਰਾਂਸਲੇਸ਼ਨਸ ਅੱਜ ਅਵੇਲੇਬਲ ਹੈ ਇੰਟਰਨੈਟ ਦੇ ਉੱਤੇ, ਉਹਨਾਂ ਦੀ ਮਾਸ ਮੇਲਿੰਗ ਕਰੋ। ਪੰਜਾਬ ਦੇ ਸਾਰੇ ਪਿੰਡਾਂ ਦੇ ਵੀ ਤੁਹਾਡੇ ਕੋਲ ਐਡਰੈਸ ਨੇ ਜੀ, ਇੰਟਰਨੈਟ ਤੇ ਸਾਰੀ ਜਾਣਕਾਰੀ ਹੈਗੀ ਹੈ। ਸੋ ਅਸੀਂ ਸਮਝਦੇ ਹਾਂ ਵੀ ਸਿੱਖ ਰਹਿਤ ਮਰਿਆਦਾ ਸਾਡਾ ਧਾਰਮਿਕ ਔਰ ਆਨੰਦਪੁਰ ਸਾਹਿਬ ਦਾ ਮਤਾ ਇਹ ਜਿਹੜਾ ਹੈ, ਕਿਉਂਕਿ ਅੱਜ ਤਾਂ ਨਹੀਂ ਹੈ, ਜੂਨ 84 ਤੋਂ ਬਾਅਦ ਤਾਂ ਇਹ ਗੱਲ ਬੜੀ ਸਪਸ਼ਟ ਸੀ। ਧਰਮ ਯੁੱਧ ਮੋਰਚਾ ਆਨੰਦਪੁਰ ਦੇ ਮਤੇ ਲਈ ਸ਼ੁਰੂ ਹੋਇਆ ਸੀ, ਪਰ ਸੰਤ ਪਿੰਡਾਂ ਵਾਲਿਆਂ ਦੇ ਸ਼ਬਦ ਕਿ ਭਾਈ ਅਸੀਂ ਤਾਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੇ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਸਾਡੇ ਨੁਕਤਾ ਨਿਗਾਹ ਤੋਂ ਆਨੰਦਪੁਰ ਦਾ ਮਤਾ ਇੱਕ ਇਤਿਹਾਸਿਕ ਦਸਤਾਵੇਜ਼ ਹੈ, ਇਹ ਦੱਸਣ ਦੇ ਲਈ ਕਿ ਅਸੀਂ ਇਮਾਨਦਾਰ ਯਤਨ ਕੀਤਾ ਹੈ ਕਿ ਭਾਰਤ ਦੇ ਨਕਸ਼ੇ ਵਿੱਚ ਰਹਿੰਦੇ ਹਾਂ, ਟਰੂ ਫੈਡਰਲ ਸਟਰਕਚਰ ਹੋਏ, 3-4 ਮਹਿਕਮੇ ਸੈਂਟਰ ਦੇ ਕੋਲ ਹੋਣ, ਡਿਫੈਂਸ ਹੈ, ਫੋਰਨ ਅਫੇਅਰਸ ਹੈ, ਕਰੰਸੀ ਹੈ, ਕਮਿਊਨੀਕੇਸ਼ਨ ਹੈ, ਬਾਕੀ ਸਟੇਟਾਂ ਆਟੋਨਮਸ ਹੋਣ। ਅੱਜ ਸਟੇਟਾਂ ਜਿਹੜੀਆਂ ਨੇ ਮੁਸਲਿਮ ਇਹਨਾਂ ਦੇਸ਼ਾਂ ਦੇ ਵਿੱਚ ਜਿੰਨੀ ਇੱਕ ਕਾਉਂਟੀ ਦੇ ਕੋਲ ਪਾਵਰਸ ਨੇ ਉਨੀਆਂ ਉੱਥੇ ਸਟੇਟ ਕੋਲ ਨਹੀਂ ਨੇ। ਡਿਸਾਈਡ ਉੱਥਲੀ ਲੀਡਰਸ਼ਿਪ ਕਰਦੀ ਹੈ, ਕਾਂਗਰਸ ਹੋਏ, ਬੀਜੇਪੀ ਹੋਏ, ਉੱਤੋਂ ਚੀਫ ਮਿਨਿਸਟਰ ਬਿਠਾ ਦਿੱਤਾ ਜਾਂਦਾ, ਉਹ ਵੀ ਉੱਤੇ ਜਾ ਕੇ ਦੌੜਦਾ। ਸਵੇਰੇ ਬਤਾਊ ਖਾਦੇ ਆ, ਪੁੱਛਦੇ ਨੇ ਲੰਚ 'ਚ ਮੈਂ ਆਹ ਖਾਦਾ, ਡਿਨਰ 'ਚ ਕੀ ਖਾਵਾਂ ਜੀ। ਤੇ ਜੇ ਪੰਜਾਬ ਦੇ ਵਿੱਚ ਜਾਂ ਬਾਕੀ ਥਾਵਾਂ ਤੇ ਰੀਜਨਲ ਪਾਰਟੀਆਂ ਆਈਆਂ, ਖੇਤਰੀ ਪਾਰਟੀਆਂ, ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਹੈ ਜਾਂ ਜੈ ਲਲਿਤਾ, ਤਮਿਲਨਾਡੂ ਦੇ ਵਿੱਚ ਮਮਤਾ ਬੈਨਰਜੀ ਹੈ, ਉੱਥੇ ਵੀ ਹਾਲ ਇਹੀ ਹੈ। ਉੱਥੇ ਵੀ ਇੱਕ ਟੱਬਰ ਨੇ ਸਾਂਭ ਲਿਆ, ਉਹਨੇ ਅੱਗੋਂ ਆਪਣੇ ਜਿਹੜੇ ਨੇ ਨਿਆਣੇ ਉਹ ਰਾਜੇ ਬਣਾ ਦਿੱਤੇ ਨੇ ਜੀ। ਸੋ ਇਸ ਲਈ ਆਨੰਦਪੁਰ ਦਾ ਮਤਾ ਹਿਸਟੋਰੀਕਲ ਅਹਿਮੀਅਤ ਦਾ ਹੈਗਾ ਕਿ ਭਾਈ ਅਸੀਂ ਯਤਨ ਕੀਤਾ ਸੀ ਕਿ ਭਾਰਤ ਦੇ ਨਾਲ ਰਹਿਣ ਲਈ, ਇੱਥੋਂ ਤੱਕ ਵੀ ਅਸੀਂ ਗਏ ਕਿ ਭਾਈ ਆਹ ਗੱਲ ਕਰ ਲਓ, ਸਾਰੇ ਸੂਬਿਆਂ ਨੂੰ ਦਿਓ। ਆਨੰਦਪੁਰ ਦਾ ਮਤਾ ਭਾਰਤ ਦੇ ਵਿੱਚ ਟਰੂ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ। ਉਹਦਾ ਜਵਾਬ ਟੈਂਕਾਂ ਤੋਪਾਂ ਨਾਲ ਹਮਲੇ ਨਾਲ ਮਿਲਿਆ, ਉਸ ਤੋਂ ਬਾਅਦ ਤਾਂ ਫਿਰ ਕੀ ਰਹਿੰਦਾ ਜੀ। ਪਰ ਬਹੁਤ ਬਹੁਤ ਧੰਨਵਾਦ ਵੀਰ ਸਰਬਜੀਤ ਸਿੰਘ ਜੀ। ਸਾਡਾ ਅਗਲਾ ਮੈਸੇਜ YouTube ਤੇ ਸਨੀ 1378 ਦਾ ਹੈ। ਇਹਨਾਂ ਨੇ ਸਾਡੇ ਵੱਲੋਂ ਇੰਦਰਾ ਗਾਂਧੀ ਤੇ ਜ਼ੁਲਫੀਕਾਰ ਅਲੀ ਭੁੱਟੋ ਵਿਚਾਲੇ 1972 ਦੇ ਸ਼ਿਮਲਾ ਸਮਝੌਤੇ ਤੇ ਕੀਤੀ ਵਿਚਾਰ ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ, ਅਸਲੀਅਤ ਇਹ ਹੈ ਕਿ ਮੁਸਲਮਾਨਾਂ ਦੇ ਇੱਕ ਵਫਦ ਨੇ ਇੰਦਰਾ ਗਾਂਧੀ ਨਾਲ ਮੁਲਾਕਾਤ ਕਰਕੇ ਉਸ ਨੂੰ ਮੁਸਲਮਾਨਾਂ ਦੀਆਂ ਵੋਟਾਂ ਭੁਗਤਾਉਣ ਲਈ ਇਹ ਸ਼ਰਤ ਰੱਖੀ ਕਿ ਪਾਕਿਸਤਾਨ ਦੇ ਸਾਰੇ ਜੰਗੀ ਕੈਦੀਆਂ ਨੂੰ ਛੱਡਿਆ ਜਾਵੇ ਅਤੇ ਪਾਕਿਸਤਾਨ ਨਾਲ ਸਮਝੌਤਾ ਕੀਤਾ ਜਾਵੇ। ਅਸੀਂ ਬੇਨਜ਼ੀਰ ਭੁੱਟੋ ਦਾ ਧੰਨਵਾਦ ਕਰਦੇ ਹਾਂ ਜਿਸ ਨੇ ਸਾਨੂੰ ਸਾਰੇ ਖਾਲਿਸਤਾਨੀ ਕੈਦੀਆਂ ਦੇ ਨਾਮ ਅਤੇ ਸੰਬੰਧਿਤ ਜਾਣਕਾਰੀ ਦਿੱਤੀ, ਜਿਸ ਨਾਲ ਅਸੀਂ ਖਾਲਿਸਤਾਨ ਲਹਿਰ ਦਾ ਲੱਕ ਤੋੜ ਦਿੱਤਾ। ਇਸ ਬਾਰੇ ਤੁਹਾਡੇ ਕੀ ਵਿਚਾਰ ਡਾਕਟਰ ਸਾਹਿਬ? ਦੇਖੋ, ਇਹ ਜਿਹੜੇ ਸਨੀ 1378 ਨਾਂ ਦੀ ਈਮੇਲ ਹੈ, ਇਹ ਬੜਾ ਇਹ ਕਹਿ ਲਓ ਵੀ ਸਾਡੇ ਸਿਰ ਚੜ੍ਹ ਕੇ ਰਹਿੰਦਾ ਜੀ। ਇਹਨੇ ਜਿਹੜੀ ਆਪਣੀ ਈਮੇਲ ਆਈਡੀ ਵੀ ਬਣਾਈ ਹੋਈ ਹੈ, ਉਹ ਪੂਰਾ ਸਮਾਧੀ ਲਾ ਕੇ ਜਿਹੜੀ ਸ਼ਿਵ ਜੀ ਦੀ ਫੋਟੋ ਹੈ, ਉੱਤੇ ਤਸ਼ੂਲ, ਉੱਤੇ ਨਾਗ ਜੀ, ਉਹ ਫੋਟੋ ਵਾਲੀ ਆਈਡੀ ਹੈ ਜੀ। ਔਰ ਇਹ ਬਹੁਤ ਕਈ ਵਾਰੀ ਘਟੀਆ ਵੀ ਟਿੱਪਣੀਆਂ ਲਿਖਦਾ ਹੈ,
ਸਿੱਖੀ ਬਾਰੇ, ਗੁਰੂ ਸਾਹਿਬਾਨ ਬਾਰੇ, ਜੀ, ਤੇ ਅਸੀਂ ਉਹਦਾ ਨੋਟਿਸ ਨਹੀਂ ਲੈਂਦੇ ਕਦੇ ਵੀ, ਕਿਉਂਕਿ ਜਦੋਂ ਸਾਡੀ ਅਪਲੋਡ ਹੁੰਦੀ ਹੈ ਪਹਿਲੀ ਟਿੱਪਣੀ ਇਹਦੀ ਹੁੰਦੀ ਹੈ, ਕੌਣ ਹੈ, ਕਿਹੜੀ ਐਮਬੈਸੀ 'ਚ ਬੈਠਾ ਹੈ, ਕੌਂਸੂਲੇਟ 'ਚ ਬੈਠਾ ਹੈ, ਪਰ ਹੈ ਉਹਨਾਂ ਦਾ ਬੰਦਾ ਹੈ। ਜੀ, ਜੀ, ਪਰ ਇਹ ਕਿਉਂਕਿ ਜਿਹੜਾ ਸਾਡੀ ਗੱਲਬਾਤ ਪਿਛਲੇ ਦਿਨਾਂ 'ਚ ਅਸੀਂ ਸ਼ਿਮਲਾ ਸਮਝੌਤੇ ਦੇ ਕੰਟੈਕਸਟ ਕੀਤੀ, ਜੀ, ਉਹਦੇ ਥੱਲੇ ਸੀ, ਤੇ ਮੈਨੂੰ ਲੱਗਾ ਵੀ ਇਹਨੇ ਇੱਕ ਗੱਲ ਜਿਹੜੀ ਹੈ ਉਹ ਥੋੜੀ ਜਿਹੀ ਠੀਕ ਵੀ ਕੀਤੀ ਹੈ, ਜੀ, ਤੇ ਇੱਕ ਉਹਨੇ ਫਿਰ ਆਪਣਾ ਉਹੀ ਗਪੌੜ ਛੱਡਿਆ ਜਿਵੇਂ ਕਿ ਉਹਦੀ ਆਦਤ ਹੈ, ਤੇ ਅਸੀਂ ਕਿਹਾ ਚਲੋ ਇਹਦਾ ਨੋਟਿਸ ਲੈ ਲਈਏ। ਜੀ, ਜੀ, ਅਸੀਂ ਇਹ ਕਮੈਂਟ ਕੀਤਾ ਸੀ ਕਿ ਕਿਵੇਂ ਜਦੋਂ 1971 ਦੀ ਜੰਗ ਹੋਈ, ਭਾਰਤੀ ਫੌਜ ਨੇ ਜਿਹੜਾ ਪੂਰਬੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਇਆ, ਜੀ, ਤੇ ਉਸ ਤੋਂ ਬਾਅਦ ਪਾਕਿਸਤਾਨ ਦੇ 90,000 ਦੇ ਕਰੀਬ ਜੰਗੀ ਕੈਦੀ ਪ੍ਰਿਜ਼ਨਰਸ ਆਫ ਵਾਰ ਭਾਰਤੀ ਫੌਜ ਦੇ ਕੋਲ ਸਨ, ਜੀ, ਤੇ ਜ਼ੁਲਫਿਕਾਰ ਅਲੀ ਭੁੱਟੋ ਜਿਹੜਾ ਉਹ ਗੱਲਬਾਤ ਦੇ ਲਈ ਸ਼ਿਮਲੇ ਆਇਆ। ਇੰਦਰਾ ਗਾਂਧੀ ਤੇ ਉਹਦੇ ਉਸ ਵੇਲੇ ਦੇ ਮੇਨ ਐਡਵਾਈਜ਼ਰ ਸਨ, ਉਹਨਾਂ ਦੇ ਵਿੱਚ PN ਹਕਸਰ, DP ਧਰ, ਬੜੇ ਫਾਈਨ ਡਿਪਲੋਮੈਟ, ਔਰ ਕਿਉਂਕਿ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਨੂੰ ਸੀ ਜਾਂ ਇੰਦਰਾ ਗਾਂਧੀ ਨੂੰ ਸੀ ਵੀ ਹੁਣ ਇਹਨਾਂ ਦੇ ਗੋਡੇ ਲੱਗੇ ਹੋਏ ਨੇ, 90,000 ਇਹਨਾਂ ਦਾ ਬੰਦਾ ਹੈ, ਅਸੀਂ ਜੋ ਚਾਹਾਂਗੇ ਉਹ ਜਿਹੜੀ ਹੈ ਸ਼ਰਤ ਮਨਾ ਲਾਂਗੇ ਇਹਦੇ ਤੋਂ, ਔਰ ਇਸ ਲਈ ਉਹ ਬੜੇ ਅਪਬੀਟ ਮੂਡ 'ਚ ਸੀ। ਸੋ ਗੱਲਬਾਤ ਆਲਮੋਸਟ ਟੁੱਟਣ ਦੇ ਨੇੜੇ ਪਹੁੰਚ ਗਈ। ਇੱਧਰੋਂ ਇਹਨੇ ਭੁੱਟੋ ਨੇ ਵੀ ਆਪਣੇ ਜਿਹੜੇ ਫਸਟ ਸੈਕਟਰੀ ਵਗੈਰਾ ਨਾਲ ਆਏ ਸੀ, ਉਹਦੀ ਡਾਟਰ ਵੀ ਨਾਲ ਆਈ ਹੋਈ ਸੀ, ਬੇਨਜ਼ੀਰ ਭੁੱਟੋ ਤੋਂ ਬਹੁਤ ਯੰਗ ਸੀ, ਛੋਟੀ ਸੀ, ਉਹ ਵੀ ਨਾਲ ਆਈ ਹੋਈ ਸੀ। ਹਾਲਾਂਕਿ ਮੀਡੀਆ ਦੀ ਸਾਰੀ ਅਟੈਂਸ਼ਨ ਤਾਂ ਬੇਨਜ਼ੀਰ ਭੁੱਟੋ ਵਾਲੀ ਸੀ ਕਿ ਕਿਹੜੀ ਦੁਕਾਨ ਤੋਂ ਉਹਨੇ ਕੀ ਖਰੀਦਿਆ ਹੈ ਤੇ ਕਿਹੜੇ ਥੀਏਟਰ 'ਚ ਜਾ ਕੇ ਕਿਹੜੀ ਫਿਲਮ ਦੇਖੀ ਹੈ। ਇਹ ਵੀ ਇੱਕ ਡਾਈਵਰਸ਼ਨ ਹੁੰਦੀ ਜਦੋਂ ਨੈਗੋਸ਼ੀਏਸ਼ਨ ਤੁਸੀਂ ਕਰਦੇ ਹੋ, ਅਸਲੀ ਪਾਸਿਓਂ ਦਾ ਜਾਣ ਲਈ ਕੁਛ ਨਾ ਕੁਛ ਇੱਦਾਂ ਦੀ ਅਟਰੈਕਸ਼ਨ ਵੀ ਵਿਚਕਾਰ ਰੱਖ ਦਿੱਤੀ ਜਾਂਦੀ ਹੈ। ਸੋ ਜਦੋਂ ਭੁੱਟੋ ਨੇ ਇਹ ਕਿਹਾ ਕਿ ਵੀ ਪੈਕ ਕਰੋ, ਮੈਸੇਜ ਵਗੈਰਾ ਦੇ ਦਿੱਤਾ ਹੈ, ਤੇ ਇੰਦਰਾ ਗਾਂਧੀ ਨੇ ਕਿਹਾ ਕਿ ਜੀ ਇਹ ਹੁਣ ਮੇਰੀ ਸ਼ਾਇਦ ਫਾਈਨਲ ਮੂਮੈਂਟ ਹੈ। ਉਹਨੇ ਜਦੋਂ ਫਾਈਨਲ ਦੌਰ ਗੱਲਬਾਤ ਦਾ ਉਸੇ ਸ਼ਾਮ ਹੋਇਆ, ਤੇ ਇੰਦਰਾ ਗਾਂਧੀ ਨੇ ਉਹਨਾਂ ਨੂੰ ਕਿਹਾ ਭੁੱਟੋ ਨੂੰ ਕਿ ਵੀ ਆਹ ਇਲਾਕਾ ਜਿਹੜਾ ਅਸੀਂ ਜਿੱਤਿਆ ਹੋਇਆ, ਆਹ ਤੁਹਾਡੇ 90,000 ਕੈਦੀ ਨੇ, ਤੁਹਾਨੂੰ ਦੱਸੋ ਇਲਾਕਾ ਵਾਪਸ ਚਾਹੀਦਾ ਕਿ ਕੈਦੀ ਚਾਹੀਦੇ ਨੇ। ਨਹੀਂ, ਕਿਉਂਕਿ ਇੰਦਰਾ ਗਾਂਧੀ ਸਮਝਦੀ ਸੀ ਕਿ ਵੀ ਉੱਥੇ ਤਾਂ 90,000 ਜਿਹੜੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵਕਤ ਪਾਇਆ ਹੋਇਆ ਸੀ ਪਾਕਿਸਤਾਨ 'ਚ ਕਿ ਬੰਦੇ ਸਾਡੇ ਵਾਪਸ ਲਿਆਓ। ਹੁਣ ਇਹ ਜਿਹੜੀ ਸਮਾਰਟ ਡਿਪਲੋਮੇਸੀ ਹੁੰਦੀ ਹੈ, ਭੁੱਟੋ ਨੇ ਇਹ ਕਿਹਾ ਜੀ ਮੈਨੂੰ ਇਲਾਕਾ ਚਾਹੀਦਾ, ਬੰਦੇ ਤੁਸੀਂ ਰੱਖੋ। ਹੁਣ ਕਿਉਂਕਿ ਕਿੰਨੀ ਕੁ ਦੇਰ 90,000 ਨੂੰ ਰੱਖ ਕੇ ਖਵਾਓਗੇ ਤੁਸੀਂ, ਪ੍ਰਿਜ਼ਨਰ ਆਫ ਵਾਰ ਨੇ, ਤੁਸੀਂ ਮਾਰ ਉਹਨਾਂ ਨੂੰ ਸਕਦੇ ਨਹੀਂ, ਕੀ ਕਰੋਗੇ, ਕਿੰਨੀ ਦੇਰ ਰੱਖੋਗੇ। ਸੋ ਉਹ ਜਿਹੜੀ ਸਮਾਰਟਨੈਸ ਸੀ, ਉਸ ਨੇ ਇਲਾਕਾ ਵੀ ਵਾਪਸ ਲੈ ਲਿਆ, ਬੰਦੇ ਵੀ ਵਾਪਸ ਲੈ ਲਏ। ਹੁਣ ਉਹਦੇ ਤੇ ਆਪਣਾ ਗਪੌੜ ਛੱਡ ਰਿਹਾ ਹੈ ਕਿ ਨਹੀਂ, ਇਹ ਤਾਂ ਮੁਸਲਮਾਨਾਂ ਦਾ ਇੱਕ ਡੈਲੀਗੇਸ਼ਨ ਇੰਦਰਾ ਗਾਂਧੀ ਨੂੰ ਮਿਲਿਆ ਕਿ ਜੀ ਅਸੀਂ ਵੋਟਾਂ ਤੁਹਾਨੂੰ ਪਾਵਾਂਗੇ ਤੇ ਤੁਸੀਂ ਕੈਦੀ ਛੱਡ ਦਿਓ। ਇਹ ਦੱਸਣ ਦੇ ਲਈ ਵੀ ਹਿੰਦੁਸਤਾਨ ਦੇ ਜਿਹੜੇ ਮੁਸਲਮਾਨ ਨੇ ਉਹ ਭਾਰਤ ਨਾਲ ਲਾਇਲ ਨਹੀਂ ਹੈਗੇ, ਉਹ ਪਾਕਿਸਤਾਨ ਨਾਲ ਲਾਇਲ ਨੇ, ਔਰ ਉਹਨਾਂ ਨੇ ਜਿਹੜਾ ਇਹ ਕੀਤਾ। ਔਰ ਦੂਸਰਾ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜਾ ਬੇਨਜ਼ੀਰ ਭੁੱਟੋ ਦਾ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਕਿ ਉਹਨੇ ਜਿਹੜੀ ਸਾਨੂੰ ਖਾਲਿਸਤਾਨੀ ਜਿਹੜੇ ਪਾਕਿਸਤਾਨ 'ਚ ਜਾਂ ਭਾਰਤ 'ਚ ਵੀ ਸੀ ਉਹਨਾਂ ਦੀ ਲਿਸਟ ਦਿੱਤੀ, ਔਰ ਉਹਦੇ ਕਰਕੇ ਅਸੀਂ ਉਹਨਾਂ ਦਾ ਲੱਕ ਤੋੜ ਦਿੱਤਾ ਲਹਿਰ ਦਾ। ਇਹ ਗੱਲ ਸਾਰੀ ਗਲਤ ਨਹੀਂ ਹੈਗੀ, ਕਿਉਂਕਿ ਇਹਦੇ ਬੇਨਜ਼ੀਰ ਭੁੱਟੋ ਦੇ ਮਾਰੇ ਜਾਣ ਤੋਂ 2-3 ਦਿਨ ਪਹਿਲਾਂ ਉਹਨੇ ਇੱਕ ਇੰਟਰਵਿਊ ਦਿੱਤਾ ਫੋਨ ਦੇ ਉੱਤੇ ਭਾਰਤੀ ਪ੍ਰਮੁੱਖ ਮੈਗਜ਼ੀਨ ਨੂੰ, ਕਿਉਂਕਿ ਉਸ ਤੋਂ ਪਹਿਲਾਂ ਇਹ ਖਬਰ ਆਈ ਸੀ, ਲੇਕਿਨ ਉਦੋਂ ਲੱਗਦਾ ਸੀ ਵੀ ਸ਼ਾਇਦ ਪਾਕਿਸਤਾਨ ਦੇ ਵਿੱਚ ਵੀ ਸਾਡੇ ਵਾਂਗ ਆਪਸੀ ਸਿਆਸੀ ਕਿੜਾਂ ਕੱਢਣ ਲਈ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਹੁੰਦੀਆਂ ਵੀ ਸ਼ਾਇਦ ਇਹ ਇੱਕ ਇਲਜ਼ਾਮ ਹੀ ਹੈ। ਪਰ ਉਸ ਇੰਟਰਵਿਊ ਜਿਹੜਾ ਮੈਂ ਖੁਦ ਵੀ ਸੁਣਿਆ, ਬੇਨਜ਼ੀਰ ਭੁੱਟੋ ਨੇ ਕਿਹਾ ਕਿ ਮੈਂ, ਕਿਉਂਕਿ ਜਦੋਂ ਬੇਨਜ਼ੀਰ ਭੁੱਟੋ ਵਾਪਸ ਪਾਕਿਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਬਣੀ, ਇੱਧਰ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸੀ, ਦੋਨੋਂ ਯੰਗ ਸੈਕੰਡ ਜਨਰੇਸ਼ਨ। ਰਾਜੀਵ ਗਾਂਧੀ ਦੀ ਮਾਂ ਵੀ ਜਿਹੜੀ ਆ ਉਸ ਕਿਸਮ ਦੇ ਸਰਕਮਸਟਾਂਸ 'ਚ ਸਿੱਖਾਂ ਦੇ ਹੱਥੋਂ ਆਪਣੀ ਕੀਤੀ ਦੀ ਸਜ਼ਾ ਪਾਈ, ਉਹਨੇ ਜ਼ੁਲਫਿਕਾਰ ਅਲੀ ਭੁੱਟੋ ਨੂੰ ਫਾਂਸੀ ਚਾੜ ਦਿੱਤਾ ਸੀ ਜ਼ਿਆਉਲ ਹੱਕ ਨੇ। ਸੋ ਦੋਨੋਂ ਯੰਗ ਪ੍ਰਾਈਮ ਮਿਨਿਸਟਰ, ਸੋ ਉਹਨਾਂ ਦੀ ਗੱਲਬਾਤ ਹੋਈ। ਸੋ ਉਹਦੇ 'ਚ ਇਹ ਬੇਨਜ਼ੀਰ ਭੁੱਟੋ ਦੀ ਜ਼ਬਾਨੀ ਹੈ ਕਿ ਜੀ ਰਾਜੀਵ ਗਾਂਧੀ ਉਦੋਂ ਜਿਹੜੀ ਸਿੱਖ ਲਹਿਰ ਹੈ ਉਹ ਸਿਖਰ 'ਤੇ ਸੀ, ਰਾਜੀਵ ਗਾਂਧੀ ਬੜਾ ਪਰੇਸ਼ਾਨ ਸੀ, ਤੇ ਕਹਿੰਦੇ ਵੀ ਮੈਂ ਉਹਨੂੰ ਕਿਹਾ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਇਸ ਲਹਿਰ ਨੂੰ ਦਬਾਉਣ, ਪਰ ਜਵਾਬ ਦੇ ਵਿੱਚ ਜਿਹੜਾ ਜਿਹਨੂੰ ਕੁਇਡ ਪ੍ਰੋ ਕਿਊ ਕਹਿੰਦੇ ਨੇ, ਇਹ ਅਸੀਂ ਮੰਗ ਕੀਤੀ ਕਿ ਜਿਹੜਾ ਸਿਆਚਨ ਗਲੇਸ਼ੀਅਰ ਹੈ ਜਿਸ ਦੇ ਉੱਤੇ ਕਦੇ ਪਾਕਿਸਤਾਨ ਦੇ ਕੋਲ ਸੀ, 84 ਦੇ ਵਿੱਚ ਹੀ ਭਾਰਤ ਨੇ ਉਹਦੇ ਤੇ ਕਬਜ਼ਾ ਕੀਤਾ, ਵੀ ਇਹਦੇ ਤੋਂ ਭਾਰਤੀ ਫੌਜ ਵਾਪਸ ਹਟ ਜਾਏ ਔਰ ਜਿਵੇਂ ਪਹਿਲਾਂ ਦੀ ਸਥਿਤੀ ਸੀ ਉਵੇਂ ਦੀ ਰਹਿਣ ਦਿੱਤੀ ਜਾਏ। ਉਹਨੇ ਕਿਹਾ ਜੀ ਰਾਜੀਵ ਗਾਂਧੀ ਮੰਨ ਗਏ, ਅਸੀਂ ਆਪਣਾ ਫਰਜ਼ ਅਦਾ ਕੀਤਾ, ਆਪਣਾ ਬਣਦਾ ਹਿੱਸਾ, ਪਰ ਰਾਜੀਵ ਗਾਂਧੀ ਨੇ ਆਪਣਾ ਜਿਹੜਾ ਹੈ ਉਹ ਇਕਰਾਰ ਨਹੀਂ ਪੂਰਾ ਕੀਤਾ। ਔਰ ਇਹ ਗੱਲ ਕੁਲਦੀਪ ਨਈਅਰ ਨੇ ਵੀ ਇੱਕ ਹੋਰ ਥਾਂ ਦੇ ਉੱਤੇ ਜਿਹੜਾ ਪੱਤਰਕਾਰ ਹੈ ਲਿਖੀ ਕਿ ਜੀ ਰਾਜੀਵ ਗਾਂਧੀ ਚਾਹੁੰਦਾ ਸੀ ਕਿ ਉਸ ਜਿਹੜਾ ਸਮਝੌਤਾ ਬੇਨਜ਼ੀਰ ਨਾਲ ਹੋਇਆ
ਉਸ ਦੇ ਉੱਤੇ ਅਮਲ ਕਰੇ, ਪਰ ਫੌਜ ਨਹੀਂ ਮੰਨੀ। ਔਰ ਇਹਦੇ ਤੇ ਮੈਂ ਕਮੈਂਟ ਕੀਤਾ ਸੀ ਵੀ ਅਸੀਂ ਪਾਕਿਸਤਾਨ ਨੂੰ ਤਾਂ ਕਹਿੰਦੇ ਆ ਕਿ ਜੀ ਉੱਥੇ ਫੌਜ ਡਿਸਾਈਡ ਕਰਦੀ ਹੈ ਕੀ ਕਰਨਾ ਹੈ, ਇੱਥੇ ਵੀ ਜਿਹੜਾ ਪੋਲੀਟੀਕਲ ਲੀਡਰ ਹੈ ਉਹ ਆਪਣੀ ਗੱਲ ਨਹੀਂ ਮਨਵਾ ਸਕਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਨਜ਼ੀਰ ਭੁੱਟੋ ਨੇ ਉਸ ਪੀਰੀਅਡ ਦੇ ਵਿੱਚ ਇਸ ਕਿਸਮ ਦਾ ਰੋਲ ਅਦਾ ਕੀਤਾ ਹੈ ਜਿਹਨੇ ਖਾਲਿਸਤਾਨ ਦੀ ਲਹਿਰ ਦਾ ਨੁਕਸਾਨ ਪਹੁੰਚਾਇਆ। ਸੋ ਇਹ ਸੰਨੀ 1378 ਉਰਫ 420 ਇਹ ਗੱਲ ਉਹਨਾਂ ਦੀ ਜਿਹੜੀ ਹੈ ਉਹ ਠੀਕ ਹੈ ਜੀ। ਡਾਕਟਰ ਸਾਹਿਬ ਲੈਣੇ ਇੱਥੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।